ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਪ੍ਰੀਤਪਾਲ ਸਿੰਘ ਜੀ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਵੇਂ ਤੁਸੀਂ ਜਾਣਦੇ ਕਿ ਮੋਦੀ ਸਰਕਾਰ ਨੂੰ ਹੋਂਦ ਵਿੱਚ ਆਇਆ ਲਗਭਗ 4 ਮਹੀਨੇ ਹੋਏ ਹਨ। ਪਹਿਲਾਂ ਹੈਦਰਾਬਾਦ ਅਤੇ ਫਿਰ ਸਹਾਰਨਪੁਰ ਦੇ ਵਿੱਚ RSS ਨੇ ਸਿੱਖ ਮੁਸਲਮਾਨਾਂ ਦੇ ਦੰਗੇ ਕਰਵਾਏ ਅਤੇ ਹੁਣ RSS ਦੇ ਹੈੱਡਕੁਆਰਟਰ ਨਾਗਪੁਰ ਦੇ ਵਿੱਚ ਸਿੱਖਾਂ ਅਤੇ ਬੋਧੀਆਂ ਵਿਚਕਾਰ ਟਕਰਾਅ ਦੇਖਣ ਵਿੱਚ ਆਇਆ ਹੈ। ਭਾਵੇਂ ਕਿ ਦੋਨਾਂ ਕੌਮਾਂ ਦੇ ਲੀਡਰਾਂ ਦੀ ਸਿਆਣਪ ਅਤੇ ਐਡਮਿਨਿਸਟ੍ਰੇਸ਼ਨ ਦੀ ਫੁਰਤੀ ਕਰਕੇ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਔਰ ਬਚ ਗਿਆ ਇਸ ਹੋਣ ਤੋਂ। ਡਾਕਟਰ ਸਾਹਿਬ, ਤੁਸੀਂ ਇਸ ਪੂਰੇ ਘਟਨਾਕ੍ਰਮ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਨਾਗਪੁਰ ਦੀ ਘਟਨਾ ਨੂੰ ਕਿਵੇਂ ਵੇਖਦੇ ਹੋ? ਦੇਖੋ ਬੀਬਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਦਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਜੀ। ਤੇ ਬੜਾ ਅੱਛਾ ਤੁਹਾਡਾ ਸਵਾਲ ਹੈ। ਮੈਂ ਇਸ ਸਾਰੇ ਘਟਨਾਕ੍ਰਮ ਦੇ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਜੀ। ਜੇ ਤੁਸੀਂ ਪਿਛਲੇ 60-70 ਸਾਲ ਦੀ ਹਿਸਟਰੀ ਤੇ ਨਿਗਾਹ ਮਾਰੋ ਨਾ, ਹਾਂਜੀ, ਕਦੀ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਫਸਾਦ ਨਹੀਂ ਹੋਇਆ। ਬਿਲਕੁਲ। ਇੱਕ ਵਾਰੀ ਲਾਹੌਰ ਦੇ ਵਿੱਚ 1935-36 ਦੇ ਵਿੱਚ ਜਿਹੜਾ ਸ਼ਹੀਦ ਗਾਂਧੀ ਗੁਰਦੁਆਰਾ ਹੈਗਾ ਭਾਈ ਥਾਰੂ ਸਿੰਘ ਦਾ, ਉੱਥੇ ਦੋਨਾਂ ਫਿਰਕਿਆਂ ਦਾ ਥੋੜਾ ਜਿਹਾ ਤਨਾਜ਼ਨ ਹੋਇਆ ਸੀ। ਪਰ ਇਸ ਘਟਨਾ ਨੂੰ ਦੇਖਦੇ ਹੋਏ ਜਿਹੜੇ ਮੁਹੰਮਦ ਅਲੀ ਜਨਾਬ ਤੇ ਡਾਕਟਰ ਇਕਬਾਲ ਖੁਦ ਉੱਥੇ ਪਹੁੰਚੇ ਸੀ, ਉਹਨਾਂ ਨੇ ਸਾਰੀ ਸਿਚੁਏਸ਼ਨ ਨੂੰ ਡਿਫਿਊਜ਼ ਕੀਤਾ ਸੀ। ਉਹ ਸਮਝਦੇ ਸੀ ਵੀ ਇਹ ਜਿਹੜਾ ਫਲੇਅਰ ਅਪ ਕਿੱਧਰ ਨੂੰ ਜਾਏਗਾ। ਹਾਂਜੀ। ਪਰ ਜੋ ਕੁਝ 47 ਦੇ ਵਿੱਚ 47 ਤੋਂ ਬਾਅਦ ਜੋ ਕੁਝ ਸਿੱਖਾਂ ਦੇ ਪ੍ਰਤੀ ਜਿਹੜਾ ਰਵੱਈਆ ਹੈ ਉੱਥੋਂ ਦੀ ਬਹੁਤ ਗਿਣਤੀ ਦਾ, ਜੇ ਅਸੀਂ ਉਹਦੇ ਤੇ ਨਿਗਾਹ ਮਾਰੀਏ ਇਹ ਸਾਰੀ ਗੱਲ ਆਸਾਨੀ ਨਾਲ ਸਮਝ ਆ ਜਾਏਗੀ। ਹਾਂਜੀ। ਆਫਟਰ ਪਾਰਟੀਸ਼ਨ ਮਕੇਰੀਆਂ ਦੇ ਵਿੱਚ ਇੱਕ ਜਲੂਸ ਕੱਢਿਆ ਇਹਨਾਂ ਨੇ, ਜਿਹਦੇ ਵਿੱਚ ਇੱਕ ਹਿੰਦੂ ਜੈਂਟਲਮੈਨ, ਹਾਂਜੀ, ਨੰਗੇ ਧੜ ਗਲ ਦੇ ਵਿੱਚ ਉਹਨੇ ਦਿਖਾਵੇ ਲਈ ਕਿਰਪਾਨ ਪਾਈ ਹੋਈ ਸੀ ਤੇ ਹੱਥ ਦੇ ਵਿੱਚ ਇੱਕ ਬੜਾ ਗੰਦਾ ਪਦਾਰਥ ਫੜਿਆ ਹੋਇਆ ਸੀ ਤੇ ਅੱਗੇ ਅੱਗੇ ਤੁਰਿਆ ਜਾ ਰਿਹਾ ਸੀ। ਕਹਿੰਦਾ ਸੀ ਦਰਬਾਰ ਸਾਹਿਬ ਤੋਂ ਮੈਂ ਪ੍ਰਸ਼ਾਦ ਲੈ ਕੇ ਆਇਆ। ਮਤਲਬ ਜਿਹੜੀ ਬਿਲਟ ਇਨ ਐਬਿਲਿਟੀ ਹੈ ਨਾ ਉੱਥੇ ਦੀ ਬਹੁਤ ਗਿਣਤੀ ਦੀ, ਸਾਨੂੰ ਉਹਦੇ ਤੇ ਨਿਗਾਹ ਮਾਰਨੀ ਪਊਗੀ ਜੀ। ਪਿਛਲੇ 60-70 ਸਾਲ ਦੇ ਵਿੱਚ ਇਹਨਾਂ ਦਾ ਰਵੱਈਆ, ਚਾਹੇ ਉਹ ਬਹੁਤ ਗਿਣਤੀ ਕਾਂਗਰਸ ਵਿੱਚ ਹੈ ਜੀ, ਚਾਹੇ ਉਹ ਜਨ ਸੰਘ ਦੇ ਵਿੱਚ ਹੈ ਜਿਹਨੂੰ ਭਾਰਤੀ ਜਨਤਾ ਪਾਰਟੀ ਕਹਿੰਦੇ ਆ, ਤੇ ਜਾਂ ਕਿਸੇ ਹੋਰ ਪਾਰਟੀ ਵਿੱਚ ਹੈ, ਜਦੋਂ ਇਹਨਾਂ ਦਾ ਬਿਹੇਵੀਅਰ ਤੁਸੀਂ ਨੋਟ ਕਰਦੇ ਹੋ, ਇਹ ਮਤਲਬ ਕਹਿੰਦੇ ਨੌਨ ਵਾਇਲੈਂਸ ਆ, ਪਰ ਇਹਨਾਂ ਨੂੰ ਨੌਨ ਵਾਇਲੈਂਸ ਦਾ ਮਹਾਤਮਾ ਗਾਂਧੀ ਨੇ ਇਹ ਬੀੜਾ ਹੀ ਤਾਂ ਚੁੱਕਿਆ ਸੀ ਵੀ ਐਕਚੁਅਲੀ ਦੇ ਆਰ ਵਾਇਲੈਂਟ ਪੀਪਲ। ਹਾਂਜੀ। ਕਿਸੇ ਵੀ ਸਿਚੁਏਸ਼ਨ ਦੇ ਵਿੱਚ ਇਹ ਇੱਕਦਮ ਵਾਇਲੈਂਟ ਹੋ ਕੇ ਅਗਲੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਹਨਾਂ ਸਾਰੀਆਂ ਘਟਨਾ ਨੂੰ ਦੇਖਦੇ ਹੋਏ, ਔਰ ਜਿਹੜਾ ਕਦੀ ਇਹ ਕਾਂਗਰਸ ਦਾ ਵੀ ਏਜੰਡਾ ਰਿਹਾ, ਤੁਸੀਂ ਪਿਛਲੇ 60-70 ਸਾਲ ਦੀ ਹਿਸਟਰੀ ਦੇਖ ਲਓ, ਕਦੀ ਕਿਤੇ ਦੰਗੇ, ਕਦੀ ਕਿਤੇ ਵਸਾਦ, ਕਿਤੇ ਦੋਵਾਂ ਕਮਿਊਨਿਟੀਆਂ ਦੇ ਮਤਲਬ ਘੱਟ ਗਿਣਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ। ਇਹ ਇਹਨਾਂ ਦਾ ਇੱਕ ਪ੍ਰੋਗਰਾਮ ਹੈ, ਮਤਲਬ ਬਹੁਤ ਗਿਣਤੀ ਦਾ, ਚਾਹੇ ਉਹ ਕਾਂਗਰਸ ਹੋਵੇ, ਜਨਤਾ ਪਾਰਟੀ ਹੋਵੇ ਜਾਂ ਕੋਈ ਵੀ ਹੋਵੇ, ਕਿਉਂਕਿ ਅੱਜ ਕੱਲ ਇਨ ਹੈਂਡ ਜਿਹੜਾ ਇਸ਼ੂ ਹੈਗਾ ਭਾਰਤੀ ਜਨਤਾ ਪਾਰਟੀ ਪਾਵਰ 'ਚ, ਤੇ ਇਹਨਾਂ ਦਾ ਵੈਸੇ ਹੀ ਜਿਹੜਾ ਏਜੰਡਾ ਹੈਗਾ ਉਹ ਐਂਟੀ ਸਿੱਖ ਹੈ। ਅਤੇ ਇਹਨਾਂ ਨੇ ਆਉਂਦਿਆਂ ਸਾਰੀ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਕਿ ਇਹਨਾਂ ਨੇ ਉੱਥੇ ਹੈਦਰਾਬਾਦ ਦੇ ਵਿੱਚ, ਤੇ ਹੁਣ ਜਿਹੜਾ ਨਾਗਪੁਰ ਆ, ਇਹ ਇੱਕ ਬੜਾ ਕਲੀਅਰ ਕੱਟ ਮੈਸੇਜ ਹੈ ਇਹਨਾਂ ਦਾ ਕਿ ਇਹਨਾਂ ਦਾ ਜਿਹੜਾ RSS ਦਾ ਹੈੱਡਕੁਆਰਟਰ ਆ ਉਹ ਨਾਗਪੁਰ ਆ। ਬੜਾ ਕਲੀਅਰ ਕੱਟ ਉੱਥੋਂ ਮੈਸੇਜ ਦੇਣਾ ਚਾਹੁੰਦੇ ਆ, ਔਰ ਬੜੀ ਮਤਲਬ ਇਹ ਹੈਰਾਨਗੀ ਦੀ ਨਹੀਂ, ਇਹ ਬੜੀ ਇੱਕ ਬਹਿਸ ਦਾ ਵਿਸ਼ਾ ਵੀ ਹੈ ਔਰ ਬੜੀ ਅਫਸੋਸ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਫਿਰਕੂ ਤਾਕਤਾਂ ਹੈਗੀਆਂ ਫਿਰ ਤੋਂ ਸਿਰ ਚੁੱਕ ਰਹੀਆਂ। ਔਰ ਕੱਲ ਜੈਤੋਂ ਦੇ ਵਿੱਚ RSS ਦੇ ਜਿਹੜੇ ਕਾਰਕੁਨ ਆ, ਉਹਨਾਂ ਨੇ ਸ਼ਾਸਤਰ ਪੂਜਾ ਦੇ ਨਾਂ ਥੱਲੇ ਇੱਕ ਜਲੂਸ ਕੱਢਿਆ ਜਿਹਦੇ ਵਿੱਚ ਜਿਹੜੇ ਫਾਇਰ ਆਰਮ ਸੀਗੇ ਉਹ ਡਿਸਪਲੇ ਕੀਤੇ ਉਹਨਾਂ ਨੇ, ਤੇ ਲਾਠੀਆਂ ਜਾਂ ਜਿਹੜੇ ਹੋਰ ਸ਼ਾਰਪ ਵੈਪਨ ਸੀਗੇ ਉਹ ਡਿਸਪਲੇ ਕੀਤੇ ਆ। ਔਰ ਉੱਥੇ ਲੋਕਾਂ ਨੇ ਕਾਫੀ ਆਬਜੈਕਸ਼ਨ ਕੀਤਾ ਇਸ ਗੱਲ ਦਾ ਵੀ ਇਹ ਕੀ ਹੋ ਰਿਹਾ। ਸੋ ਜਿਹੜੀ ਸਹਾਰਨਪੁਰ ਦੀ ਘਟਨਾ ਆ ਉਹਨੂੰ ਕੱਲੀ ਘਟਨਾ ਨੂੰ ਨਹੀਂ ਦੇਖਣਾ ਚਾਹੀਦਾ ਜੀ, ਜਾਂ ਜਿਹੜੀ ਨਾਗਪੁਰ ਦੀ ਘਟਨਾ ਉਹ ਇੱਕ ਘਟਨਾ ਨਹੀਂ ਹੈਗੀ, ਇਹ ਇੱਕ ਪਿੱਛੇ ਲੰਬੀ ਸੋਚ ਆ। ਤੇ ਐਕਚੁਅਲ ਇਹੋ ਘੱਟ ਗਿਣਤੀਆਂ ਜਿਹਦੇ ਵਿੱਚ ਖਾਸ ਤੌਰ ਤੇ ਸਿੱਖ ਨੇ, ਉਹਨਾਂ ਨੂੰ ਸਬਜੂਗੇਟ ਕਰਕੇ, ਉਹਨਾਂ ਨੂੰ ਦਬਾ ਕੇ, ਤੇ ਜਿਹੜੀ ਉਹਨਾਂ ਦਾ ਆਨਰ ਐਂਡ ਪ੍ਰਾਈਡ ਆ, ਜਿਹੜੀ ਉਹਨਾਂ ਦੀ ਖੜੋਣ ਦੀ ਤਾਕਤ ਹੈ ਜ਼ੁਲਮ ਦੇ ਵਿਰੁੱਧ, ਜਾਂ ਹਰ ਜਗ੍ਹਾ ਜਿਹੜੇ ਉਹ ਝੰਡਾ ਕੱਢ ਕੇ ਖੜੇ ਹੋਣ ਦੀ ਜਿਹੜੀ ਤਾਕਤ ਆ, ਇਹ ਉਹਨੂੰ ਡਿਮੋਲਿਸ਼ ਕਰਨਾ ਚਾਹੁੰਦੇ ਆ, ਉਹਦਾ ਨੁਕਸਾਨ ਕਰਨਾ ਚਾਹੁੰਦੇ ਆ, ਤਾਂ ਕਿ ਕੱਲ ਨੂੰ ਸਿੱਖ ਜਿਹੜੇ ਹੈਗੇ ਆ ਆਨਰ ਐਂਡ ਪ੍ਰਾਈਡ ਨਾਲ ਇਹ ਨਾ ਕਹਿ ਸਕਣ ਕਿ ਅਸੀਂ ਇਸ
ਸਿਧਾਂਤ ਤੇ ਖੜੇ ਆ। ਮੈਂ ਇਹਨਾਂ ਨੂੰ ਜਿਹੜੇ ਵੀ ਲੋਕਾਂ ਦੀ ਇਹੋ ਖਾਹਿਸ਼ ਹੈ ਜਾਂ ਜਿਨ੍ਹਾਂ ਦੀ ਇੱਛਾ ਹੈ ਜਾਂ ਜਿਹੜੇ ਇੱਦਾਂ ਸੋਚਦੇ ਆ, ਮੈਂ ਉਹਨਾਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਔਰ ਵਾਰਨਿੰਗ ਵੀ ਦੇਣੀ ਚਾਹੁੰਦਾ ਕਿ ਆਪਣੀ ਹਿਸਟਰੀ ਤੋਂ ਵੀ ਸਬਕ ਸਿੱਖੋ ਔਰ ਸਾਡੀ ਹਿਸਟਰੀ ਤੋਂ ਸਬਕ ਸਿੱਖੋ। ਅਸੀਂ ਚਾਹੇ ਗਿਣਤੀ 'ਚ ਘੱਟ ਹੋਈਏ ਚਾਹੇ ਵੱਧ ਹੋਈਏ, ਅਸੀਂ ਹਰ ਸਿਚੁਏਸ਼ਨ 'ਚ ਪ੍ਰੋਪਰਲੀ ਉਹਦਾ ਜਵਾਬ ਵੀ ਦਿੱਤਾ ਹੈਗਾ ਔਰ ਸਾਡਾ ਰਿਐਕਸ਼ਨ ਵੀ ਬੜਾ ਪ੍ਰੋਪਰ ਹੁੰਦਾ। ਚਾਹੇ ਉਹ ਮੁਗਲ ਪੀਰੀਅਡ ਸੀਗਾ, ਚਾਹੇ ਰਣਜੀਤ ਸਿੰਘ ਦੇ ਵੇਲੇ ਉਹ ਅਫਗਾਨ ਪੀਰੀਅਡ ਰਿਹਾ, ਤੇ ਚਾਹੇ ਇਹਨਾਂ ਦੇ ਵੇਲੇ ਹੁਣ 1984 ਦਾ ਸੀ। ਜਿੰਨੇ ਜੋਗੇ ਵੀ ਅਸੀਂ ਹੈਗੇ, ਅਸੀਂ ਕਿਸੇ ਤੇ ਹਮਲਾ ਨਹੀਂ ਕਰਦੇ। ਅਸੀਂ ਕਦੀ ਵੀ, ਸਿੱਖ ਕਦੀ ਹਮਲਾਵਰ ਨਹੀਂ ਹੁੰਦਾ ਏਦਾਂ ਦੇ ਦੰਗਿਆਂ ਫਸਾਦਾਂ ਦੇ ਵਿੱਚ, ਪਰ ਅਸੀਂ ਆਪਣੇ ਆਪ ਨੂੰ ਬਚਾਉਣਾ ਵੀ ਜਾਣਦੇ ਹਾਂ। ਔਰ ਜਿਹੜੀ ਇਹਨਾਂ ਨੇ ਇੱਕ ਨਵੀਂ ਸੋਚ ਹੁਣ ਹਿੰਦੁਸਤਾਨ 'ਚ ਲਿਆਂਦੀ ਹੈ, ਇਹ ਇਕੱਲਾ ਹਿੰਦੁਸਤਾਨ ਦੇ ਵਿੱਚ ਹੀ ਨਹੀਂ, ਅਸੀਂ ਮੈਂ ਚਾਹੁੰਦਾ ਜਿਹੜੇ ਸਾਡੇ ਸਾਰੀ ਦੁਨੀਆ 'ਚ ਖਸਰੇ ਜਿਹੜੇ ਸਿੱਖ ਜਿੱਥੇ ਜਿੱਥੇ ਵੀ ਵਸੇ ਹੋਏ ਆ, ਉਹਨਾਂ ਨੂੰ ਜਿਹੜੀਆਂ ਹਿੰਦੁਸਤਾਨ ਦੀਆਂ ਬਹੁਤ ਗਿਣਤੀ ਜਿਹੜੀਆਂ ਲੋਕ ਨੇ ਜਾਂ ਜਿਹੜੇ ਘੱਟ ਗਿਣਤੀਆਂ ਨੂੰ ਖਾ ਜਾਣਾ ਚਾਹੁੰਦੇ ਆ, ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਆਪਣੇ ਜਿਹੜੇ ਇਸ ਗੱਲ ਨੂੰ ਸੋਚ ਕੇ ਔਰ ਇਹਦਾ ਕੋਈ ਹੁਣੇ ਤੋਂ ਹੱਲ ਕੱਢਣ। ਇਹ ਇੱਕ ਲੰਬੇ ਘਟਨਾਕ੍ਰਮ ਦੀ, ਇੱਕ ਲੰਬੀ ਤਿਆਰੀ ਦੀ ਔਰ ਬੜੀ ਖਤਰਨਾਕ ਜਿਹੜੀ ਖੇਡ ਆ ਇਹ ਬੀਜੇਪੀ ਜਿਹੜੀ ਖੇਡਣ ਜਾ ਰਹੀ ਹੈ। ਤੇ ਦੂਸਰੀ ਜਿਹੜੀ ਗੱਲ ਆ, ਉੱਥੇ ਜਿਹੜੇ ਬੋਧੀਆਂ ਨੇ ਤੇ ਜਾਂ ਸਿੱਖਾਂ ਨੇ ਜਾਂ ਮੁਸਲਮਾਨਾਂ ਨੇ ਰਲ ਕੇ ਜਿਹੜਾ ਉੱਥੇ ਜਲੂਸ ਕੱਢਿਆ ਹੈਗਾ, ਇਹ ਦੇਖੋ ਲੋਕ ਤਾਂ ਨਹੀਂ ਚਾਹੁੰਦੇ ਹੁੰਦੇ, ਗੱਲ ਤਾਂ ਸ਼ਰਾਰਤ ਆ। ਇਹਨਾਂ ਨੇ ਕਿੱਦਾਂ ਸਿਚੁਏਸ਼ਨ ਨੂੰ ਡਰਾਈਵ ਕਰਨਾ, ਸਿਚੁਏਸ਼ਨ ਡਰਾਈਵ ਕਰਕੇ ਇਹ ਆਪਣੇ ਜਿਹੜੇ ਮਫਾਦ ਆ ਉਹਨਾਂ ਨੂੰ ਹੱਲ ਕਰਨਾ ਚਾਹੁੰਦੇ ਆ। ਮੈਂ ਬੋਧੀਆਂ ਨੂੰ ਵੀ ਇਹੀ ਅਪੀਲ ਕਰਾਂਗਾ, ਜਿੰਨੀਆਂ ਵੀ ਘੱਟ ਗਿਣਤੀਆਂ ਹੈਗੀਆਂ ਉਹਨਾਂ ਨੂੰ ਇਹੀ ਬੇਨਤੀ ਹੈ, ਖਾਸ ਕਰਕੇ ਸਾਡਾ ਜਿਹੜਾ ਦਲਿਤ ਭਾਈਚਾਰਾ, ਇਹ ਇਹੋ ਹੀ ਲੋਕ ਨੇ ਜਿਨ੍ਹਾਂ ਨੂੰ ਗੁਰੂ ਨੇ ਰੰਗਰੇਟੇ ਗੁਰੂ ਦੇ ਬੇਟੇ ਕਿਹਾ ਸੀ। ਔਰ ਪੰਥ ਦੇ ਵਿੱਚ ਜਦੋਂ ਵੀ ਕਦੀ ਕੋਈ ਲੋੜ ਪਈ ਆ ਸਿਰ ਦੇਣ ਦੀ, ਔਰ ਇਹ ਰੰਗਰੇਟੇ ਗੁਰੂ ਕੇ ਬੇਟੇ ਹਮੇਸ਼ਾ ਅੱਗੇ ਆਏ ਨੇ। ਅੱਜ ਉਹ ਬੋਧੀਆਂ ਦੇ ਰੂਪ 'ਚ ਕਿਤੇ ਬੈਠੇ ਹੋਣ ਜਾਂ ਕਿਤੇ ਵੀ, ਇਹ ਸਾਡੇ ਗੁਰੂ ਨੇ ਸਾਨੂੰ ਦਿੱਤਾ ਹੋਇਆ ਸਾਡਾ ਸਿਧਾਂਤ ਹੈ ਕਿ ਇਹ ਸਾਡੇ ਹੀ ਜਿਹੜਾ ਪਛਾੜਿਆ ਹੋਇਆ ਹਿੰਦੂ ਸਮਾਜ ਵੱਲੋਂ ਜਾਂ ਮਨੋਵਰਤੀ ਜਿਹੜੀ ਉਹਦੀ ਉਹਨਾਂ ਦੀ ਲੋਕ ਆ, ਜਿਹੜੀ ਉਹਨਾਂ ਦੀ ਇੱਕ ਆਈਡੀਓਲੋਜੀ ਆ, ਉਹਦੇ ਵੱਲੋਂ ਜਿਹੜੇ ਪਛਾੜੇ ਹੋਏ ਲੋਕ ਆ ਉਹ ਕਿਤੇ ਵੀ ਬੈਠੇ ਹੋਣ, ਅਸੀਂ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ ਔਰ ਉਹਨਾਂ ਦੀ ਰਾਖੀ ਵੀ ਕਰਾਂਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਯੂ ਆਰ ਰਾਈਟ ਕਿ ਜਿਸ ਤਰ੍ਹਾਂ ਇਹਨਾਂ ਨੇ ਗੁਰਦੁਆਰੇ ਨੂੰ ਘੇਰਿਆ ਹੋਇਆ ਸੀ ਬੋਧੀਆਂ ਨੇ, ਪਰ ਇਸ ਸਾਰੀ ਚੀਜ਼ ਤੇ ਕੰਟਰੋਲ ਪਾ ਲਿੱਤਾ ਗਿਆ, ਚਾਹੇ ਉੱਥੇ ਦੇ ਪ੍ਰਸ਼ਾਸਨ ਨੇ ਜਾਂ ਫਿਰ ਉੱਥੇ ਦੇ ਸਿੱਖ ਜਾਂ ਬੋਧੀ ਆਗੂਆਂ ਨੇ ਪਾ ਲਿੱਤਾ ਜਾਂ ਫਿਰ ਉੱਥੇ ਦੀ ਐਡਮਿਨਿਸਟ੍ਰੇਸ਼ਨ ਨੇ। ਕਿਉਂਕਿ ਯੂਜ਼ਲੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਪਹਿਲਾਂ ਹੈਦਰਾਬਾਦ ਸੀ, ਸਹਾਰਨਪੁਰ ਦੇ ਵਿੱਚ ਜਿਸ ਤਰ੍ਹਾਂ ਵੀ ਹੋਇਆ ਸੀ, ਉੱਥੇ ਇੱਕਦਮ ਕੰਟਰੋਲ ਨਹੀਂ ਪਾਇਆ ਜਾ ਸਕਿਆ ਸੀ, ਕਾਫੀ ਲੋਕ ਮਾਰੇ ਗਏ, ਕਾਫੀ ਮਾਲੀ ਨੁਕਸਾਨ ਹੋਇਆ, ਪਰ ਇੱਥੇ ਪਾ ਲਿੱਤਾ ਗਿਆ ਸੀ। ਸੋ ਇਹ ਦੱਸਦਾ ਹੈ ਕਿ RSS ਦਾ ਕੰਟਰੋਲ ਜਾਂ ਲੋਕ ਕਾਫੀ ਜਿਹੜੇ ਨੇ ਇੰਡੀਆ ਦੇ ਵਿੱਚ ਮਾਈਨੋਰਟੀਜ਼ ਜਿਹੜੀਆਂ ਨੇ ਉਹ ਕਾਫੀ ਅਵੇਅਰ ਹੋ ਚੁੱਕੀਆਂ ਨੇ ਕਿ ਸਾਨੂੰ ਕੀ ਹੋ ਰਿਹਾ ਇੰਡੀਆ ਦੇ ਵਿੱਚ, ਸਾਨੂੰ ਕਿਸ ਤਰ੍ਹਾਂ ਇਕੱਠੇ ਹੋ ਕੇ ਸਟੈਂਡ ਕਰਨਾ ਚਾਹੀਦਾ ਇੱਕ ਪਲੇਟਫਾਰਮ ਦੇ। ਸੋ ਇਹ ਸਾਡੇ ਖੁਸ਼ੀ ਵਾਲੀ ਗੱਲ ਹੈ, ਰਾਈਟ ਵੀਰ ਜੀ? ਤੇ ਵੀਰ ਜੀ ਇਹ ਬਹੁਤ ਵੇਜ਼ ਹੀ ਹੈਗਾ ਜੀ, ਕਈ ਵਾਰੀ ਤਾਂ ਇਹ ਪੂਰੀ ਫਿਲਮ ਦਿਖਾਉਣੀ ਚਾਹੁੰਦੇ, ਕਈ ਵਾਰੀ ਜਸਟ ਟ੍ਰੇਲਰ ਦਿਖਾਉਣਾ ਚਾਹੁੰਦੇ ਆ। ਸੋ ਯੂ ਥਿੰਕ ਇਦਾਂ ਤੁਹਾਡੀ ਗੱਲ ਠੀਕ ਲੱਗਦੀ ਆ ਕਿ ਉਹਦੇ ਵਿੱਚ ਜਿਹੜਾ ਬੋਧੀ ਭਾਈਚਾਰਾ ਜਾਂ ਬਾਕੀਆਂ ਨੇ ਜਾਂ ਐਡਮਿਨਿਸਟ੍ਰੇਸ਼ਨ 'ਚ ਕਈ ਵਾਰੀ ਜਿਹੜੇ ਐਡਮਿਨਿਸਟ੍ਰੇਟਿਵ ਲੋਕ ਹੁੰਦੇ ਆ ਉਹ ਕਈ ਵਾਰੀ ਆਪਣੇ ਜਿਹੜਾ ਉਹਨਾਂ ਦੀ ਡਿਊਟੀ ਆ ਉਹਨੂੰ ਜ਼ਿਆਦਾ ਕਮਿਟਡ ਹੁੰਦੇ ਆ। ਤੇ ਇੱਕ ਦੋ ਹੋਰ ਫੈਕਟਰ ਵੀ ਆ ਕਿ ਉੱਥੇ ਦੇ ਜਿਹੜੇ ਪੁਰਾਣੇ ਪੁਲਿਸ ਅਫਸਰ ਸੀ ਉਹਨਾਂ ਨੇ ਵੀ ਸਿਚੁਏਸ਼ਨ ਡਿਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਆ, ਜਾਂ ਇਸ ਤਰ੍ਹਾਂ ਵੀ ਹੋ ਸਕਦਾ। ਪਰ ਜਿਹੜੀ ਕੁੱਲ ਮਿਲਾ ਕੇ ਗੱਲ ਸਮਝ ਆਉਂਦੀ ਆ ਕਿ ਇਹਨਾਂ ਦੇ ਜਿਹੜੇ ਡਿਜ਼ਾਈਨਸ ਹੈਗੇ ਨੇ ਇਹ ਖਤਰਨਾਕ ਹੈ ਜੀ, ਔਰ ਇਹ ਕਿਸੇ ਵੱਡੇ ਹਮਲੇ ਦੀ ਤਾਕ ਵਿੱਚ ਹਨਗੇ। ਤੇ ਸਾਨੂੰ ਅਵੇਅਰ ਰਹਿਣਾ ਚਾਹੀਦਾ, ਤੇ ਖਾਸ ਕਰਕੇ ਜਿਹੜੀ ਸਿੱਖ ਲੀਡਰਸ਼ਿਪ ਜਿਹੜੀ ਸਾਡੀ ਪੰਜਾਬ ਦੀ ਆ, ਉਹਨਾਂ ਨੇ ਪਿਛਲੇ ਸਮੇਂ 'ਚ ਤਾਂ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ, ਕੋਈ ਅਜਿਹੀ ਗੱਲ ਨਹੀਂ ਕੀਤੀ ਜਿਸ ਤੋਂ ਸਾਨੂੰ ਮਾਣ ਮਹਿਸੂਸ ਹੋ ਸਕੇ ਕਿ ਸਾਡੀ ਲੀਡਰਸ਼ਿਪ ਜਿਹੜੀ ਸਿੱਖਾਂ ਦੀ ਪ੍ਰੋਟੈਕਸ਼ਨ ਵਾਸਤੇ ਕੰਮ ਕਰ ਰਹੀ ਹੈ, ਬਜਾਏ ਸਿਵਾਏ ਇਸ ਦੇ ਬਿਆਨ ਦੇਣ ਦੇ। ਉਹਨਾਂ ਦਾ ਕਦੀ ਕੋਈ ਰੋਲ ਜਿਹੜਾ ਹੈਗਾ ਸਾਹਮਣੇ ਨਹੀਂ ਆ। ਤੇ ਇਸ ਵੇਲੇ ਜਿਹੜੀ ਪੰਥ ਦੀ ਸਿਚੁਏਸ਼ਨ ਹੈ ਬੜੀ ਮਤਲਬ ਸੀਰੀਅਸ ਸਿਚੁਏਸ਼ਨ ਹੈ। ਸਮੁੱਚੇ ਪੰਥ ਨੂੰ ਹੀ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਕਿ ਇਹ ਜਿਹੜੀਆਂ ਮਨੂਵਾਦੀ ਤਾਕਤਾਂ ਜਿਹੜੀਆਂ ਫਿਰ ਤੋਂ
ਇਹਨਾਂ ਨੇ ਜਿਹੜਾ ਸਿਰ ਚੁੱਕਿਆ ਹੈਗਾ ਇਹਨਾਂ ਦਾ ਕਿੱਦਾਂ ਮੁਕਾਬਲਾ ਕਰਨਾ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 1.5 ਮਿੰਟਸ ਰਹਿੰਦਾ ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਦੁਸਹਿਰੇ ਵਾਲੇ ਦਿਨ RSS ਦੇ ਮੁਖੀ ਮੋਹਨ ਭਾਗਵਤ ਦਾ ਭਾਸ਼ਣ ਭਾਰਤੀ ਦੂਰਦਰਸ਼ਨ ਵੱਲੋਂ ਸਿੱਧਾ ਪ੍ਰਸਾਰਿਤ ਕੀਤਾ ਗਿਆ ਸੀ, ਇਸ ਬਾਰੇ ਤੁਸੀਂ 1 ਜਾਂ 1.5 ਮਿੰਟ ਦੇ ਅੰਦਰ ਕੀ ਕਹਿਣਾ ਚਾਹੋਗੇ? ਬੀਬਾ ਜੀ ਜਦੋਂ ਸਰਕਾਰ ਉਹਨਾਂ ਦੇ ਕੋਲ ਹੈ, ਹਾਲਾਂਕਿ ਉਹ ਜਿਹੜਾ ਇੱਕ ਅਦਾਰਾ ਜਿਹੜਾ ਹੈਗਾ ਉਹ ਕਾਰਪੋਰੇਸ਼ਨ ਹੈਗੀ ਆ ਜੀ, ਤੇ ਜਦੋਂ ਸਰਕਾਰ ਇਹਨਾਂ ਦੇ ਕੋਲ ਆ ਤੇ ਉਹ ਤਾਂ ਇਹ ਕੁਛ ਵੀ ਕਹਿਣਾ ਹੀ ਹੁੰਦਾ ਕਿ ਇਹਦਾ ਜਿਹੜਾ ਹੈਗਾ ਭਾਸ਼ਣ ਆ ਉਹ ਤੁਸੀਂ ਰਿਲੇ ਕਰ ਦਿਓ। ਤੇ ਇਹਨਾਂ ਦੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਏਜੰਡਾ ਆ ਉਹ ਬੜਾ ਕਲੀਅਰ ਹੈ ਤੇ ਜਿਹੜੇ ਭਾਵੇਂ ਦੱਸਣ ਨੂੰ BJP ਆ ਪਰ ਹੈਂਡ ਇਨ ਗਲਵ ਵਿਦ RSS, ਮਹਾਰਾਸ਼ਟਰ ਜਿਹੜੀ ਸ਼ਿਵ ਸੈਨਾ ਭਾਵੇਂ ਇਹਨਾਂ ਦਾ ਅੱਜ ਕੱਲ੍ਹ ਉਹ ਨਹੀਂ ਚੜ੍ਹ ਰਿਹਾ। ਔਰ ਪੰਜਾਬ ਦੇ ਵਿੱਚ ਵੀ ਜੇ ਤੁਸੀਂ ਲੇਟੈਸਟ ਅੱਜ ਸ਼ਾਂਤਾ ਕੁਮਾਰ ਦੀ ਸਟੇਟਮੈਂਟ ਹੈਗੀ ਆ ਵੀ ਬਾਦਲ ਨੇ ਕੁਛ ਨਹੀਂ ਕੀਤਾ ਹੈਗਾ, ਇਹਨਾਂ ਦਾ ਆਪਸੀ ਵੀ ਜਿਹੜੀਆਂ ਹੈਗੀਆਂ ਉਹ ਮਤਲਬ ਜਿਹੜੇ ਰਿਲੇਸ਼ਨ ਆ ਉਹ ਤਿੜਕਦੇ ਫਿਰਦੇ ਆ। ਸਾਨੂੰ ਇਸ ਗੱਲ ਦਾ ਕੋਈ ਨਹੀਂ ਹੈਗਾ, ਪਰ ਬੇਸਿਕਲੀ ਇਹ ਆ ਕਿ ਜਿਹੜਾ ਮੋਹਨ ਭਾਗਵਤ ਆ ਉਹਦੇ ਜਿਹੜੇ ਵਿਚਾਰ ਹੈਗੇ ਕਿਸੇ ਤੋਂ ਲੁਕੇ ਛਿਪੇ ਨਹੀਂ ਸਿੱਖਾਂ ਦੇ ਪ੍ਰਤੀ, ਜਾਂ ਜਿੰਨੀਆਂ ਵੀ ਹੋਰ ਘੱਟ ਗਿਣਤੀਆਂ ਹਿੰਦੁਸਤਾਨ ਦੇ ਵਿੱਚ ਹੈਗੀਆਂ ਉਹਨਾਂ ਦੇ ਪ੍ਰਤੀ ਉਹਦਾ ਕੀ ਵਤੀਰਾ। ਉਹ ਤਾਂ ਕਹਿੰਦੇ ਵੀ ਉਹ ਜਿੰਨੀ ਛੇਤੀ ਹੋ ਸਕਦਾ ਇਹਨਾਂ ਨੂੰ ਹਿੰਦੂ ਫੋਲਡ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਉੱਥੇ ਜਿਹੜਾ ਹਿੰਦੂਤਵ ਦਾ ਜਿਹੜਾ ਹੈਗਾ ਉਹ ਬੋਲਬਾਲਾ ਹੋ ਸਕੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਰਿਹਾ। ਤੁਹਾਡਾ ਸ਼ੁਕਰ ਕਿ ਤੁਸੀਂ ਪੂਰੇ ਘਟਨਾਕ੍ਰਮ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਕਿਉਂਕਿ ਵੀ ਆਰ ਟ੍ਰਾਈਂਗ ਟੂ ਬ੍ਰਿੰਗ ਅਵੇਅਰਨੈਸ ਬਿਟਵੀਨ ਆਵਰ ਲੋਕਾਂ ਦੇ ਵਿੱਚ ਅਸੀਂ ਅਵੇਅਰਨੈਸ ਲੈ ਕੇ ਆਉਣਾ ਚਾਹੁੰਦੇ ਹਾਂ। ਐਂਡ ਯੂ ਆਰ ਰਾਈਟ ਕਿ ਸ਼ਾਇਦ ਇੱਕ ਛੋਟਾ ਜਿਹਾ ਟ੍ਰੇਲਰ ਹੈ, ਸ਼ਾਇਦ ਪਿਕਚਰ ਹਜੇ ਬਾਕੀ ਹੈ। ਸਾਨੂੰ ਹਰ ਬੰਦੇ ਨੂੰ ਇੰਡੀਆ ਦੇ ਵਿੱਚ ਜਿੰਨੇ ਵੀ ਸਾਡੇ ਸਿੱਖ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ, ਉਹਨਾਂ ਨੂੰ ਦੇਖਣਾ ਚਾਹੀਦਾ ਕਿ ਹਰ ਕਦਮ ਉਹ ਕਿਸ ਤਰ੍ਹਾਂ ਪੁੱਟਦੇ ਨੇ। ਸੋ ਵਟਐਵਰ ਇਹਨਾਂ ਨੇ ਕਾਫੀ ਸਿਆਣਪ ਦਿਖਾਈ ਹੈ ਇਸ ਚੀਜ਼ ਦੇ ਵਿੱਚ, ਐਂਡ ਅਸੀਂ ਆਸ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਵੀ ਅਗਰ ਕਿਸ ਤਰ੍ਹਾਂ ਦਾ ਘਟਨਾ ਵਾਪਰਦੀ ਹੈ ਤਾਂ ਇਸੇ ਤਰ੍ਹਾਂ ਆਪਣੀ ਸਿਆਣਪ ਦੇ ਨਾਲ ਇਸ ਘਟਨਾ ਤੇ ਜਾਂ ਅਗਲੀਆਂ ਆਉਣ ਵਾਲੀ ਘਟਨਾ ਤੇ ਇਸੇ ਤਰ੍ਹਾਂ ਠਾਲ ਪਾਉਣ। ਤੇ ਵੀਰ ਜੀ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।